ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੈਂ ਰਾਜਕਰਮੀਤ ਸਿੰਘ ਸੈਨ ਹੋਜ਼ੇ ਸਟੂਡੀਓਜ਼ ਤੋਂ, ਹਰਜੋਤ ਸਿੰਘ ਜੀ ਮੇਰੇ ਨਾਲ ਸੈਨ ਹੋਜ਼ੇ ਸਟੂਡੀਓ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਮਈ ਦੀ 28 ਤਰੀਕ ਆ, ਦਿਨ ਸ਼ੁੱਕਰਵਾਰ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਅਤੇ ਆਓ ਖਬਰਾਂ ਦਾ ਸਿਲਸਿਲਾ ਜਿਹੜਾ ਜੀ ਹਰਜੋਤ ਸਿੰਘ ਜੀ ਸ਼ੁਰੂ ਕਰਦੇ ਹਾਂ। ਅੱਜ ਜਿਹੜੇ GOP ਦੇ ਦੁਆਰਾ ਜਨਵਰੀ 6 ਦਾ ਜਿਹੜਾ ਕਮਿਸ਼ਨ ਬਣਾਉਣ ਦੀ ਮੰਗ ਸੀਗੀ, ਇੱਕ ਬਾਈਪਾਰਟੀਜ਼ਨ ਕਮਿਸ਼ਨ ਬਣਾਉਣ ਦੀ ਜਿਹੜੀ ਗੱਲ ਡੈਮੋਕ੍ਰੇਟਸ ਨੇ ਜਿਹੜੀ ਸ਼ੁਰੂ ਕੀਤੀ ਸੀ, ਉਸ ਨੂੰ ਸੈਨੇਟ ਦੇ ਵਿੱਚ ਜਿਹੜਾ ਆ ਉਹਨਾਂ ਨੇ ਰੋਕ ਦਿੱਤਾ ਆ। ਬਾਈਡਨ ਪ੍ਰਸ਼ਾਸਨ ਦੇ ਕਾਰਜਕਾਲ ਦੇ ਵਿੱਚ ਪਹਿਲੀ ਰਿਫਿਲਬਸਟਰ ਦੀ ਜਿਹੜੀ ਆ ਉਹ ਵਰਤੋਂ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਕਰਦੇ ਹੋਏ ਇਸ ਕਮਿਸ਼ਨ ਨੂੰ ਹੋਂਦ ਦੇ ਵਿੱਚ ਆਉਣ ਤੋਂ ਜਿਹੜਾ ਉਹ ਰੋਕ ਦਿੱਤਾ। ਕਹਿੰਦੇ ਇਸ ਦੇ ਨਾਲ ਇੱਦਾਂ ਲੱਗ ਰਿਹਾ ਵੀ ਭਵਿੱਖ ਦੇ ਵਿੱਚ ਜਨਵਰੀ 6 ਦੀ ਜਿਹੜੀ ਇਨਵੈਸਟੀਗੇਸ਼ਨ ਆ ਇਹ ਰਿਪਬਲਿਕਨਜ਼ ਉਹ ਨਹੀਂ ਹੋਣ ਦੇਣਾ ਚਾਹੁੰਦੇ। 6 ਰਿਪਬਲਿਕਨਜ਼ ਉਹਨਾਂ ਨੇ ਜਿਹੜੇ ਇਸ ਕਮਿਸ਼ਨ ਬਣਾਉਣ ਦੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾਈ। 10 ਜਾਣਿਆਂ ਦੀ ਜਿਹੜੀ ਆ ਉਹ ਇਹਨਾਂ ਨੂੰ ਜ਼ਰੂਰਤ ਸੀਗੀ। ਸੋ ਇਹ ਓਵਰਆਲ ਕਹਿੰਦੇ ਆ ਵੀ 35 ਦੇ ਮੁਕਾਬਲੇ 54 ਵੋਟਾਂ ਦੇ ਨਾਲ ਇਹ ਕਮਿਸ਼ਨ ਜਿਹੜਾ ਬਣਨ ਦੇ ਵਿੱਚ ਮੁੱਢਲੀ ਤੌਰ ਦੇ ਵਿੱਚ ਜਿਹੜਾ ਉਹ ਫੇਲ ਹੋ ਗਿਆ। ਸੈਨੇਟ ਦੇ ਮਾਈਨੋਰਟੀ ਲੀਡਰ ਮਿਚ ਮਕੋਨਲ ਆ, ਉਹਨਾਂ ਨੇ ਆਪਣੀ ਲੌਬੀ ਜਿਹੜੀ ਉਹ ਸ਼ੁਰੂ ਕੀਤੀ ਹੋਈ ਸੀ, ਜਿਸ ਦੇ ਵਿੱਚ GOP ਦੇ ਸੈਨੇਟਰਸ ਉਹਨਾਂ ਨੂੰ ਕਹਿ ਰਹੇ ਸੀਗੇ ਵੀ ਜਿਹੜੇ ਹਾਊਸ ਦੇ ਦੁਆਰਾ ਪਾਸ ਕੀਤਾ ਗਿਆ ਕਮਿਸ਼ਨ ਦਾ ਇਹ ਮੈਜਰ ਆ, ਇਸ ਨੂੰ ਜਿਹੜਾ ਆ ਉਹ ਨਾ ਬਣਨ ਦਿੱਤਾ ਜਾਵੇ। ਇਸ ਦੇ ਉੱਤੇ ਚੱਕ ਸ਼ੂਮਰ ਦਾ ਬਿਆਨ ਆਇਆ ਆ ਵੀ ਇਹ ਕਿਸ ਗੱਲ ਤੋਂ ਜਿਹੜਾ ਉਹ ਡਰ ਰਹੇ ਆ ਵੀ ਇਸ ਦਾ ਜਿਹੜਾ ਉਹ ਸੱਚ ਸਾਹਮਣੇ ਆ ਜਾਊਗਾ, ਵੀ ਟਰੰਪ ਹੋਣਾ ਨੇ ਜਿਹੜਾ ਆ ਇਲੈਕਸ਼ਨ ਦੇ ਨਤੀਜਿਆਂ ਨੂੰ ਲੈ ਕੇ ਜਿਹੜਾ ਉਹ ਝੂਠ ਜਿਹੜਾ ਉਹ ਬੋਲਿਆ ਸੀਗਾ। ਅਤੇ ਜਿਹੜੇ ਇਸ 6 ਜਨਵਰੀ ਦੇ ਵਿੱਚ ਕੈਪੀਟਲ ਪੁਲਿਸ ਦਾ ਇੱਕ ਅਫਸਰ ਬ੍ਰਾਇਨ ਸਿਕਨੈਕ ਜਿਹੜਾ ਆ ਉਸ ਦੀ ਉੱਥੇ ਹਿੰਸਾ ਦੇ ਦੌਰਾਨ ਜਿਹੜੀ ਉਹ ਮੌਤ ਵੀ ਹੋ ਗਈ ਸੀ। ਅਗਲੀ ਖਬਰ ਵੱਲ ਚੱਲੀਏ। ਅੱਜ ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਦੱਸਿਆ ਸੀ, ਰਹਿ ਚੁੱਕੇ ਫਾਰਮਰ ਸਪੀਕਰ ਪੌਲ ਰਾਇਨ ਜਿਹੜੇ ਮਿਲਵਾਕੀ ਤੋਂ ਹੈਗੇ, ਵਿਸਕੌਨਸਨ ਤੋਂ, ਉਹਨਾਂ ਨੇ ਅੱਜ GOP ਦੇ ਸੰਬੰਧ ਦੇ ਵਿੱਚ ਸਪੀਚ ਦਿੱਤਾ। ਸਪੀਚ ਦੇ ਵਿੱਚ ਜਿਹੜਾ ਆ ਉਹਨਾਂ ਨੇ ਰੀਗਨ ਲਾਇਬ੍ਰੇਰੀ, ਜਿੱਥੇ ਕਿ ਬਹੁਤ ਸਾਰੇ ਕੰਜ਼ਰਵੇਟਿਵਸ ਇਕੱਠੇ ਹੋਏ ਸੀ, ਸਿਮੀ ਵੈਲੀ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਆ ਕੰਜ਼ਰਵੇਟਿਵ ਕਾਜ਼ ਆ ਉਹ ਪੋਪੂਲਿਸਟ ਅਪੀਲ ਆਫ ਵਨ ਪਰਸਨੈਲਿਟੀ ਦੇ ਉੱਤੇ ਨਹੀਂ ਹੈ, ਵੀ ਜਿੱਦਾਂ ਸਾਰੇ ਜਾਣੇ ਟਰੰਪ ਦੇ ਪਿੱਛੇ ਹੋਏ ਹੈਗੇ ਆ, ਪ੍ਰੈਜ਼ੀਡੈਂਟ ਟਰੰਪ ਦੇ ਪਿੱਛੇ। ਸੋ ਕਹਿੰਦੇ ਵੀ ਜਿਹੜੇ ਵੋਟਰਸ ਆ ਉਹ ਰਿਪਬਲਿਕਨ ਲੀਡਰਸ ਦੇ ਵਿੱਚ ਇੰਡੀਪੈਂਡੈਂਸ ਅਤੇ ਮੈਟਲ ਚਾਹੁੰਦੇ ਹੈਗੇ ਆ। ਸੋ ਉਹਨਾਂ ਨੇ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਦਾ ਨਾਮ ਤਾਂ ਨਹੀਂ ਲਿਆ, ਪਰ ਉਹਨਾਂ ਨੇ ਦੱਸਿਆ ਵੀ ਜਿਸ ਤਰ੍ਹਾਂ ਲੋਕ ਉਹਨਾਂ ਦੇ ਜੈਸਮੈਨ ਹੋਏ ਹੈਗੇ ਆ, ਉਹਨਾਂ ਦੀ ਚਮਚਾਗਰੀ ਕਰਦੇ ਆ ਮਾਰੇ ਲਾਗੋ, ਜਿਹੜਾ ਉੱਥੇ ਜਿੱਥੇ ਘਰ ਹੈਗਾ ਉਹਨਾਂ ਦਾ, ਸੋ ਉਹਦੇ ਨਾਲ ਜਿਹੜੀ ਰਿਪਬਲਿਕਨ ਪਾਰਟੀ ਆ ਇਹ ਹਰਟ ਹੋ ਰਹੀ ਹੈਗੀ ਆ। ਸੋ ਦੂਸਰੇ ਪਾਸੇ ਉਹਨਾਂ ਨੇ ਬਾਈਡਨ ਦੇ ਸੰਬੰਧ ਦੇ ਵਿੱਚ ਵੀ ਇਹ ਕਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਆ ਉਹ 2020 ਦੇ ਵਿੱਚ ਇੱਕ ਤਰ੍ਹਾਂ ਨਾਲ ਮੋਡਰੇਟ ਮੁੱਦੇ ਦੇ ਉੱਤੇ ਲੜੇ ਸੀ, ਪਰ ਹੁਣ ਉਹਨਾਂ ਦਾ ਏਜੰਡਾ ਜਿਹੜਾ ਟੋਟਲੀ ਲੈਫਟ ਹੋ ਗਿਆ ਆ। ਅਤੇ ਇਸੇ ਤਰ੍ਹਾਂ ਪਰ ਇੱਕ ਜਗ੍ਹਾ ਉਹਨਾਂ ਨੇ ਜ਼ਰੂਰ ਪ੍ਰੈਜ਼ੀਡੈਂਟ ਟਰੰਪ ਦੀ ਤਾਰੀਫ ਕੀਤੀ ਆ। ਕਹਿੰਦੇ ਵੀ ਕਰੋਨਾ ਤੋਂ ਪਹਿਲਾਂ ਜਿਹੜੀ ਆ ਇਕੋਨਮੀ ਆ ਉਹ ਇੰਨੀ ਜ਼ਿਆਦਾ ਜਿਹੜੀ ਸਟਰੋਂਗ ਹੋਈ ਆ, ਉਹ ਕ੍ਰੈਡਿਟ ਜਿਹੜਾ ਇਕਨੋਮਿਕ ਗਰੋਥ ਦਾ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਜਾਂਦਾ ਹੈਗਾ ਆ। ਸੋ ਇਹਨਾਂ ਜਿਹੜੇ ਸਟੇਟਮੈਂਟਸ ਆ, ਇਹਨਾਂ ਤੋਂ ਬਾਅਦ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਆਪਣਾ ਜਿਹੜਾ ਜਵਾਬ ਦਿੱਤਾ ਵੀ ਇਹ ਜਿਹੜੇ ਪੌਲ ਰਾਇਨ ਆ ਇੱਕ ਤਰ੍ਹਾਂ ਦੇ ਨਾਲ ਕਰਸ ਹੈਗੇ ਆ ਰਿਪਬਲਿਕਨ ਪਾਰਟੀ ਦੇ ਉੱਤੇ, ਅਤੇ ਇਹਨਾਂ ਨੂੰ ਕੋਈ ਪਤਾ ਨਹੀਂ ਹੈ ਵੀ ਕੰਟਰੀ ਦੇ ਵਿੱਚ ਕੀ ਚੱਲ ਰਿਹਾ ਹੈਗਾ, ਅਤੇ ਬੜੇ ਕਮਜ਼ੋਰ ਅਤੇ ਇਨਫੈਕਟਿਵ ਲੀਡਰ ਹੈਗੇ ਆ। ਪਰ ਅੱਜ ਦੇ ਭਾਸ਼ਣ ਤੋਂ ਲੱਗਦਾ ਵੀ ਪੌਲ ਰਾਇਨ ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋ ਸਕਦੇ ਹੈਗੇ ਆ।
ਜੀ। ਅਗਲੀ ਜਿਹੜੀ ਗੱਲ ਕਰਦੇ ਜੀ VTA ਦੇ ਵਿੱਚ ਕਤਲੋਗਾਰਤ ਕਰਨ ਵਾਲਾ ਜਿਹੜਾ ਇਹ ਟੈਰਰਿਸਟ ਆ ਉਸ ਦੇ ਬਾਰੇ ਜਿਹੜੀਆਂ ਹੋਰ ਨਵੀਆਂ ਖਬਰਾਂ ਜਿਹੜੀਆਂ ਆ ਰਹੀਆਂ, ਸੈਮ ਕੈਸਿਡੀ ਜਿਸ ਦਾ ਨਾਮ ਦੱਸਿਆ ਗਿਆ ਆ, ਵੀ ਇਸ ਨੂੰ 2016 ਦੇ ਵਿੱਚ ਜਦੋਂ ਇੱਕ ਵਕੇਸ਼ਨ ਤੋਂ ਇਹ ਵਾਪਸ ਆ ਰਿਹਾ ਸੀ, ਇਸ ਦੇ ਕੋਲ ਕਾਫੀ ਜਿਹੜਾ ਕਹਿ ਲਓ ਵੀ ਅੱਤਵਾਦ ਵਾਲਾ ਮਟੀਰੀਅਲ ਜਿਹੜਾ ਆ ਉਦੋਂ ਲੱਭਿਆ ਗਿਆ ਸੀਗਾ। ਸੋ ਉਸ ਟਾਈਮ ਦੇ ਉੱਤੇ ਇਹਨੇ ਇੱਕ ਜਰਨਲ ਵੀ ਲਿਖਿਆ ਸੀਗਾ ਵੀ ਮੈਂ VTA ਨੂੰ ਇੰਨੀ ਜ਼ਿਆਦਾ ਨਫ਼ਰਤ ਜਿਹੜੀ ਆ ਉਹ ਕਿਉਂ ਜਿਹੜੀ ਉਹ ਕਰਦਾ ਹੈਗਾ ਆ। ਸੋ ਇਹ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ, ਅਤੇ ਨਾਲ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਖਬਰ ਸਾਹਮਣੇ ਆ ਰਹੀ ਆ ਵੀ ਜਿਸ ਦਿਨ ਇਹ ਮੀਟਿੰਗ ਦੇ ਵਿੱਚ ਇਸ ਨੇ ਗੋਲੀकांड ਇਹ ਕੀਤਾ ਆ, ਉਸ ਦਿਨ ਇਹ ਡਿਸਪਲਿਨਰੀ ਮੀਟਿੰਗ ਜਿਹੜੀ ਇਸ ਨੇ ਫੇਸ ਕਰਨੀ ਸੀ। ਸੋ ਹੋ ਸਕਦਾ ਸੀਗਾ ਵੀ ਇਸ ਨੂੰ ਜਿਹੜਾ ਕੁਛ ਨਾ ਕੁਛ ਇਸ ਦੇ ਕਹਿ ਲਓ ਵੀ ਕੋਈ ਰੋਕਾਂ ਜਾਂ ਕੋਈ ਇਸ ਨੂੰ ਜਿਹੜੀ ਪਨਿਸ਼ਮੈਂਟ ਆ, ਕਿਸੇ ਤਰੀਕੇ ਦੀ ਡਿਸਪਲਿਨਰੀ ਐਕਸ਼ਨ ਜਿਹੜਾ ਆ ਉਹ ਹੋ ਸਕਦਾ ਸੀ। ਬੀਤੇ ਦਿਨਾਂ ਦੇ ਵਿੱਚ ਕਹਿੰਦੇ ਆ ਜਿਹੜੇ VTA ਦੇ ਹੁਣ ਕੰਮ ਕਰਮਚਾਰੀ ਕਰਨ ਵਾਲੇ, ਉਹ ਅੰਦਰ ਖਾਤੇ ਇਹ ਦੱਸ ਰਹੇ ਆ ਵੀ ਇਹ ਲੱਗ ਰਿਹਾ ਸੀਗਾ ਵੀ ਹੀ ਇਜ਼ ਗੋਇੰ ਟੂ ਬਲੋ ਓਵਰ, ਵੀ ਇਹ ਬਹੁਤ ਚਿਰ ਤੋਂ ਆਪਣੇ ਹੀ ਸਾਥੀਆਂ ਦੇ ਨਾਲ ਜਿਹੜੇ ਆ ਉਹ ਰੂਡ ਜਿਹੜਾ ਬਹੁਤ ਰਹਿੰਦਾ ਸੀਗਾ, ਗੁੱਸੇ ਦੇ ਵਿੱਚ ਜਿਹੜਾ ਉਹ ਰਹਿੰਦਾ ਸੀਗਾ। ਅਤੇ ਅਫਸੋਸ ਵਾਲੀ ਗੱਲ ਆ ਵੀ ਇੱਧਰ ਇਸ ਦੇ ਬਾਰੇ ਕਿਸੇ ਨੂੰ ਉਹਨਾਂ ਨੇ ਸੁਪਰਵਾਈਜ਼ਰ ਨੂੰ ਦੱਸਿਆ ਨਹੀਂ। ਜੇ ਦੱਸਿਆ ਅਤੇ ਜੇ ਉਹਨਾਂ ਨੇ ਕੋਈ ਇਸ ਦੇ ਉੱਤੇ ਐਕਸ਼ਨ ਨਹੀਂ ਲਿਆ ਅਤੇ ਯੂ ਵਿਲ ਸੀ ਵੀ ਹੁਣ VTA ਦੇ ਵਿੱਚ ਬਹੁਤ ਵੱਡੇ ਜਿਹੜੇ ਚੇਂਜਿਸ ਆ, ਕਈਆਂ ਦੇ ਜਿਹੜੇ ਆ ਇੱਥੇ ਹੁਣ ਆਪਾਂ ਦੇਖਾਂਗੇ ਵੀ ਉਹਨਾਂ ਨੂੰ ਫਾਇਰ ਵੀ ਜਿਹੜਾ ਕੀਤਾ ਜਾਊਗਾ, ਵੀ ਜੇ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਹ ਇੱਦਾਂ ਦਾ ਵਿਚਾਰ ਜਿਹੜੀ ਉਹ ਰੱਖਦਾ ਹੈ ਅਤੇ ਫਿਰ ਵੀ ਉਸ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਐਕਸ਼ਨ ਜਿਹੜਾ ਉਹ ਨਹੀਂ ਲਿਆ ਗਿਆ। ਉੱਤੋਂ ਕੈਲੀਫੋਰਨੀਆ ਦੇ ਕਾਨੂੰਨਾਂ ਦੇ ਮੁਤਾਬਕ ਇਸ ਦੇ ਕੋਲ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਐਮੂਨੇਸ਼ਨ ਜਿਹੜੀ ਆ ਉਹ ਸੀਗੀ, ਹਾਈ ਕਪੈਸਿਟੀ ਮੈਗਜ਼ੀਨ ਜਿਹੜੀਆਂ ਸੀਗੀਆਂ। ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਉਹ ਲੋਕ ਕਹਿੰਦੇ ਆ ਵੀ ਆਪਾਂ ਨੂੰ ਸਾਰਿਆਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ, ਪਰ ਜਦੋਂ ਇੱਦਾਂ ਦੀ ਗੱਲ ਆਉਂਦੀ ਆ ਅਤੇ ਉਦੋਂ ਕਾਨੂੰਨ ਦੀਆਂ ਖੁਦ ਜਿਹੜੀਆਂ ਉਹ ਧੱਜੀਆਂ ਜਿਹੜੀਆਂ ਉਹ ਉਡਾ ਦਿੰਦੇ ਨੇ। ਸੋ ਇਹ 57 ਸਾਲਾਂ ਦਾ ਜਿਹੜਾ ਇਹ ਕੈਸਿਡੀ ਅੱਤਵਾਦੀ ਜਿਹੜਾ ਸੀਗਾ, ਇਸ ਨੇ 9 ਜਾਣਿਆਂ ਦੀ ਜਿਹੜੀ ਉਹ ਜਾਨ ਲੈ ਲਈ ਸੀ VTA ਦੇ ਵਿੱਚ, ਜਿਹੜੀ ਸੈਨੋਜ਼ੇ ਦੇ ਵਿੱਚ ਇੱਕ ਜਿਹੜਾ ਟ੍ਰੇਨ ਯਾਰਡ ਆ ਉਸ ਦੇ ਵਿੱਚ ਗੋਲੀकांड ਦੇ ਵਿੱਚ ਜੀ। ਸੋ ਇਸੇ ਤਰ੍ਹਾਂ 36 ਸਾਲਾਂ ਦਾ ਗੁਰਸਿੱਖ ਨੌਜਵਾਨ ਤਪਤੇਜਦੀਪ ਸਿੰਘ ਜਿਹੜਾ ਆ, ਉਹਨਾਂ ਦੀ ਜਿਹੜੀ ਐਪਰੀਸ਼ੀਏਸ਼ਨ ਆ ਸਾਰੇ ਪਾਸੇ ਹੋ ਰਹੀ ਆ। ਲਗਭਗ ਅਮਰੀਕਾ ਦਾ ਹਰ ਇੱਕ ਜਿਹੜਾ ਮੇਜਰ ਨਿਊਜ਼ ਆਊਟਲੈਟ ਹੈਗਾ ਆ, ਉਹਨਾਂ ਨੇ ਇਹ ਸਟੋਰੀ ਰਨ ਕੀਤੀ ਆ ਵੀ ਕਿਸ ਤਰ੍ਹਾਂ ਤਪਤੇਜਦੀਪ ਸਿੰਘ ਨੇ ਜਿਹੜੇ ਆ ਆਪਣੇ ਨਾਲ ਦੇ ਹੋਰ ਵਰਕਰ ਆ ਉਹਨਾਂ ਨੂੰ ਬਚਾਇਆ, ਉਹਨਾਂ ਨੂੰ ਲੁਕਾਇਆ, ਅਤੇ ਅਨਫੋਰਚੂਨੇਟਲੀ ਜਦੋਂ ਉਹ ਆਪਣੀ ਹੀ ਉਸ ਬਿਲਡਿੰਗ ਦਾ ਡੋਰ ਲੋਕ ਲਾਉਣ ਗਿਆ ਅਤੇ ਸਾਹਮਣੇ ਉਹ ਜਿਹੜਾ ਕਾਤਲ ਟੱਕਰ ਗਿਆ ਅਤੇ ਉਹਨੂੰ ਗੋਲੀਆਂ ਨਾਲ ਉਸ ਨੂੰ ਮਾਰ ਦਿੱਤਾ। ਅਤੇ ਕੱਲ੍ਹ ਬਹੁਤ ਵੱਡਾ ਜਿਹੜਾ ਇਕੱਠ ਸੀ ਕੈਂਡਲਲਾਈਟ ਵਿਜਲ ਜਿੱਥੇ ਹੋਇਆ, ਅਤੇ ਉਹ ਬੀਬੀ ਨੇ ਵੀ ਆਪਣੇ ਗਲ ਦੇ ਵਿੱਚ ਲਿਖ ਕੇ ਪਾਇਆ ਸੀ ਉਸਨੇ ਜਿਸ ਨੂੰ ਤਪਤੇਜਦੀਪ ਸਿੰਘ ਨੇ ਬਚਾਇਆ, ਡੱਬਿਆਂ ਦੇ ਵਿੱਚ ਲੁਕੋਇਆ। ਉਹ ਕਹਿੰਦੀ ਵੀ ਮੈਂ ਅੱਜ ਉਹਦੇ ਕਰਕੇ ਜਿਹੜੀ ਸੇਫ ਹੈਗੀ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੀ ਹੈ ਜਾਈਏ ਹਰਜੋਤ ਸਿੰਘ ਜੀ, ਮੈਮੋਰੀਅਲ ਡੇ ਵੀਕਐਂਡ ਜਿਹੜਾ ਉਹ ਆ ਰਿਹਾ ਆ, ਅਤੇ ਬਹੁਤ ਸਾਰੇ ਲੋਕਾਂ ਨੇ ਮੈਮੋਰੀਅਲ ਡੇ ਦੇ ਉੱਤੇ ਜਿਹੜੇ ਉਹ ਬਾਹਰ ਘੁੰਮਦੇ ਨੇ, ਸੈਰ 'ਤੇ ਜਾਂਦੇ ਨੇ, ਘੁੰਮਣ ਫਿਰਨ ਜਾਂਦੇ ਨੇ। ਆਲਦੋ ਜਿਹੜਾ ਹਰਜੋਤ ਸਿੰਘ ਜੀ ਵੀ ਕਈ ਥਾਵਾਂ ਦੇ ਉੱਤੇ ਰਿਸਟ੍ਰਿਕਸ਼ਨਸ ਹੈਗੀਆਂ, ਪਰ ਬਹੁਤਾਤ ਦੇ ਵਿੱਚ ਹੁਣ ਆਪਾਂ ਦੇਖ ਰਹੇ ਹਾਂ ਵੀ ਸਭ ਕੁਛ ਖੁੱਲ੍ਹਾ ਡੁੱਲਾ ਹੀ ਜਿਹੜਾ ਉਹ ਨਜ਼ਰ ਆ ਰਿਹਾ ਆ। ਸਮਰ ਵਕੇਸ਼ਨ ਦੀ ਬੇਸਿਕਲੀ ਕਹਿ ਲਓ ਵੀ ਅੱਜ ਦੇ ਇਸ ਮੈਮੋਰੀਅਲ ਡੇ ਵੀਕਐਂਡ ਤੋਂ ਇੱਕ ਹਿਸਾਬ ਨਾਲ ਸ਼ੁਰੂਆਤ ਜਿਹੜੀ ਉਹ ਦੇਖੀ ਜਾਂਦੀ ਆ। ਕਹਿੰਦੇ ਵੀ ਇੱਕ ਜਿਹੜੇ ਡਰਾਈਵਰਸ ਹੈਗੇ ਆ ਜਿਨ੍ਹਾਂ ਨੇ ਰੋਡ ਦੇ ਉੱਤੇ ਹੋਣਾ ਆ, ਇੱਕ ਉਹਨਾਂ ਦੇ ਲਈ ਨਾਸਟੀ ਸਰਪ੍ਰਾਈਜ਼ ਜਿਹੜਾ ਇਹ ਹੋਣਾ ਆ ਵੀ ਤੇਲ ਦੀਆਂ ਕੀਮਤਾਂ ਜਿਹੜੀਆਂ ਆ ਬਹੁਤ ਜ਼ਿਆਦਾ ਵਧੀਆਂ ਹੋਈਆਂ ਆ। ਪਿਛਲੇ 7 ਸਾਲਾਂ ਦੇ ਵਿੱਚ ਹੁਣ ਤੱਕ ਹਾਈਐਸਟ ਜਿਹੜੀਆਂ ਆ ਇਹ ਗੈਸੋਲੀਨ ਪ੍ਰਾਈਸਿਸ, ਡੀਜ਼ਲ ਪ੍ਰਾਈਸਿਸ ਜਿਹੜੀਆਂ ਆ ਉਹ ਮੁਲਕ ਭਰ ਦੇ ਵਿੱਚ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ ਹੈਗੀਆਂ ਆ। ਸੋ ਚਾਹੇ ਹੁਣ ਉਹ ਇਕੱਲਾ ਕੈਲੀਫੋਰਨੀਆ ਹੀ ਨਹੀਂ, ਉਹਨਾਂ ਸੂਬਿਆਂ ਦੇ ਵਿੱਚ ਵੀ ਪ੍ਰਾਈਸ ਜਿਹੜੇ ਉਹ ਵਧੇ ਹੋਏ ਆ ਜਿੱਥੇ ਅਮੂਮਨ ਜਿਹੜੇ ਆ ਕਾਫੀ ਘੱਟ ਪ੍ਰਾਈਸ ਜਿਹੜੇ ਉਹ ਰਹਿੰਦੇ ਆ। 58% ਪਿਛਲੇ ਸਾਲ ਦੇ ਨਾਲੋਂ ਜਿਹੜੇ ਪ੍ਰਾਈਸ ਆ ਇਸ ਵਾਰ ਆਲਰੇਡੀ ਹਾਈ ਜਿਹੜੇ ਹੋ ਚੁੱਕੇ ਆ। ਨੈਸ਼ਨਲ ਐਵਰੇਜ ਜਿਹੜੀ ਆ ਉਹ ਗੈਸ ਦੀ, ਰੈਗੂਲਰ ਗੈਸ ਦੀ ਗੈਲਨ ਦੀ ਪ੍ਰਾਈਸ $3.04 ਜਿਹੜੀ ਹੋਈ ਆ AAA ਦੇ ਜਿਹੜਾ ਇਹ ਮੁਤਾਬਕ, ਜੋ ਕਿ ਪਿਛਲੇ 7 ਸਾਲਾਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਉਹ ਦੇਖੀ ਗਈ ਹੈਗੀ ਆ। ਸੋ 2019 ਦੇ ਵਿੱਚ ਐਵਰੇਜ ਗੈਲਨ ਪ੍ਰਾਈਸ $2 ਤੋਂ ਥੱਲੇ ਤੱਕ ਵੀ ਜਿਹੜੀ ਇੱਕ ਟਾਈਮ ਦੇ ਉੱਤੇ ਜਿਹੜੀ ਉਹ ਚਲੀ ਗਈ ਸੀਗੀ, ਪਰ ਰਾਈਟ ਨਾਓ ਕੀਮਤਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਵੱਧ ਚੁੱਕੀਆਂ ਹੋਈਆਂ ਨੇ।
ਸੋ ਉਹਦਾ ਵੇਰੀ ਬਹੁਤ ਕਰਦੀਆਂ ਆ, ਕਿਤੇ ਤੁਹਾਨੂੰ 5 ਵੀ ਦੇਖ ਸਕਦੀ ਹੈ ਅਤੇ ਕਿਤੇ 3.5 ਵੀ ਦੇਖ ਸਕਦੀ ਹੈ ਅਤੇ 3 ਵੀ ਦੇਖ ਸਕਦੀ ਆ, ਪਰ ਇਹ ਆ ਵੀ ਓਵਰਆਲ ਐਵਰੇਜ ਜਿਹੜੀ ਉਹ ਕਾਫੀ ਹਾਈ ਹੈਗੀ ਆ ਅਮੂਮਨ। ਜੀ, ਅਗਲੀ ਖਬਰ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜਿਹੜਾ ਬਜਟ ਦਾ ਪ੍ਰਪੋਜ਼ਲ ਦਿੱਤਾ ਹੈਗਾ, ਕਹਿੰਦੇ ਪਈ ਉਹਦੇ ਨਾਲ ਜਿਹੜੀ ਫੈਡਰਲ ਡੈਪਟ ਆ ਸਨ 2024 ਤੱਕ ਬਹੁਤ ਜ਼ਿਆਦਾ ਹੋ ਜਾਊਗੀ। ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਜਿਸ ਤਰ੍ਹਾਂ ਵਰਲਡ ਵਾਰ 2 ਦੇ ਟਾਈਮ ਦੇ ਉੱਤੇ ਹੋਈ ਸੀ, ਉਸ ਟਾਈਮ ਤੱਕ ਇਹ ਉਸ ਅਮਾਊਂਟ ਦੇ ਹਿਸਾਬ ਨਾਲ ਚਲੇ ਜਾਏਗੀ। 6 ਟ੍ਰਿਲੀਅਨ ਡਾਲਰ ਦੀ ਜਿਹੜੀ ਬਜਟ ਪਲਾਨ ਆ ਉਹਨਾਂ ਨੇ ਇਹ ਜਾਰੀ ਕੀਤੀ ਹੈਗੀ ਆ। ਨੈਸ਼ਨਲ ਰਿਪਬਲਿਕਨ ਕਾਂਗਰੈਸ਼ਨਲ ਕਮੇਟੀ ਜਿਹੜੀ ਆ ਉਹ ਕਹਿੰਦੇ ਵੀ ਇਹ ਬਹੁਤ ਹੀ ਮਾੜੀ ਪਲਾਨ ਹੈਗੀ ਆ। ਪ੍ਰੋਗਰੈਸਿਵ ਡੈਮੋਕ੍ਰੇਟਸ ਜਿਹੜੇ ਆ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਹੱਕ ਦੇ ਵਿੱਚ ਆਏ ਹੈਗੇ ਆ। ਜੀ ਬਿਲਕੁਲ, ਇਸੇ ਤਰੀਕੇ ਦੇ ਨਾਲ ਆਪਾਂ ਦੇਖਿਆ ਸੀਗਾ ਵੀ ਟਰੰਪ ਕਾਰਜਕਾਲ ਦੇ ਦੌਰਾਨ ਜਿਹੜਾ ਨੈਸ਼ਨਲ ਡੈਟ ਆ ਉਹ 36% ਜਿਹੜਾ ਓਵਰਆਲ ਵਧਿਆ ਸੀ, ਪਰ 4 ਸਾਲਾਂ ਦੇ ਵਿੱਚ ਆਪਾਂ ਦੇਖਿਆ ਸੀ ਵੀ ਕਿਸੇ ਵੀ ਰਿਪਬਲਿਕਨ ਨੇ ਡੈਟ ਨੂੰ ਲੈ ਕੇ ਕੋਈ ਵੀ ਜਿਹੜੀ ਚਰਚਾ ਆ ਉਹ ਨਹੀਂ ਸੀ ਕੀਤੀ। ਅਤੇ ਅਕਸਰ ਜਿਹੜਾ ਉਹ ਦੇਖਿਆ ਜਾਂਦਾ ਆ ਵੀ ਜਦੋਂ ਰਿਪਬਲਿਕਨ ਸੱਤਾ ਦੇ ਵਿੱਚ ਨਹੀਂ ਹੁੰਦੇ ਉਦੋਂ ਖਰਚੇ ਨੂੰ ਲੈ ਕੇ ਉਹ ਕਾਫੀ ਜ਼ਿਆਦਾ ਜਿਹੜਾ ਉਹ ਰੌਲਾ ਕਹਿ ਲਓ ਜਾਂ ਆਵਾਜ਼ ਜਿਹੜੀ ਆ ਉਹ ਚੁੱਕਦੇ ਰਹਿੰਦੇ ਨੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਜਿਹੜੀ ਉਹ ਬਣੀ ਹੋਈ ਆ। ਉੱਧਰ ਜਿਹੜੇ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਤੇਲ ਨੂੰ ਆਪਾਂ ਲੈ ਕੇ ਚਰਚਾ ਜਿਹੜੀ ਗੱਲ ਕੀਤੀ ਸੀ, ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਤੇਲ ਦੀਆਂ ਕੰਪਨੀਆਂ ਆ ਉਹਨਾਂ ਦੇ ਲਈ ਵੀ ਕਾਫੀ ਆਉਣ ਵਾਲਾ ਸਮਾਂ ਜਿਹੜਾ ਉਹ ਚਿੰਤਾ ਵਾਲਾ ਇਸ ਕਰਕੇ ਵੀ ਆ ਵੀ ਬਹੁਤ ਸਾਰੀਆਂ ਜਿਹੜੀਆਂ ਹੁਣ ਆਟੋਮੋਬਾਈਲ ਕੰਪਨੀਆਂ ਆ ਜਾਂ ਟਰੱਕਾਂ ਵਾਲੀਆਂ ਵੀ ਆ ਜਾਂ ਸਾਰੇ ਜਾਣੇ ਆ ਉਹ ਤੇਲ ਤੋਂ ਪਰੇ ਜਿਹੜੇ ਆ ਉਹ ਹੌਲੀ ਹੌਲੀ ਜਾ ਰਹੇ ਆ। ਜਿੱਦਾਂ ਅਮਰੀਕਾ ਵਾਲੇ ਕਹਿ ਰਹੇ ਆ ਵੀ 2050 ਤੱਕ ਉਹਨਾਂ ਨੇ ਕਾਰਬਨ ਐਮਿਸ਼ਨ ਜਿਹੜਾ ਉਹ ਨੈਟ ਜ਼ੀਰੋ ਜਿਹੜਾ ਆ ਉਹ ਕਰਨਾ ਹੈਗਾ ਆ। ਸੋ ਆਇਲ ਕੰਪਨੀਜ਼ ਹੁਣ ਉਸ ਮਾਰਕੀਟ ਦੇ ਵਿੱਚ ਆਪਣੀ ਧੌਂਸ ਜਿਹੜੀ ਉਹ ਜਮਾਉਣ ਵੱਲ ਨੂੰ ਜਾ ਰਹੇ ਆ। ਸੋ ਜਿਸ ਤਰੀਕੇ ਦੇ ਨਾਲ ਅੱਗੇ ਦੇਖ ਰਹੇ ਸੀ ਵੀ ਧਰਤੀ ਹੇਠਲਾ ਤੇਲ ਇੱਕ ਟਾਈਮ ਦੇ ਉੱਤੇ ਜਿੱਦਾਂ ਸੋਨੇ ਤੋਂ ਵੀ ਮਹਿੰਗੀ ਵਾਲੀ ਚੀਜ਼ ਜਿਹੜੀ ਉਹ ਬਣ ਗਈ ਸੀ, ਸੋ ਹੁਣ ਧਰਤੀ ਦੇ ਵਿੱਚ ਜਿੱਥੇ ਲਿਥੀਅਮ ਜਿਹੜਾ ਉਹ ਪਾਇਆ ਜਾਊਗਾ, ਜਿਹੜਾ ਕਿ ਬੈਟਰੀਆਂ ਬਣਾਉਣ ਦੇ ਵਿੱਚ ਵਰਤਿਆ ਜਾਂਦਾ ਆ, ਹੁਣ ਉਹਨਾਂ ਸਮਝ ਲਓ ਵੀ ਤੁਸੀਂ ਮੁਲਕਾਂ ਦੇ ਉੱਤੇ ਜਿਹੜੇ ਵੱਡੇ ਮੁਲਕ ਨੇ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰਨੀ ਆ। ਇਸ ਮਾਮਲੇ ਦੇ ਵਿੱਚ ਚਾਈਨਾ ਕਾਫੀ ਜਿਹੜਾ ਉਹ ਅੱਗੇ ਨਿਕਲ ਚੁੱਕਾ ਆ। ਉਸਨੇ ਅਫਰੀਕਾ ਦਾ ਕੌਂਟੀਨੈਂਟ ਹੋਰ ਬਹੁਤ ਸਾਰੇ ਜਿਹੜੇ ਮੁਲਕ ਆ, ਚਾਹੇ ਕੋਈ ਛੋਟਾ ਹੈ ਅਤੇ ਚਾਹੇ ਕੋਈ ਵੱਡਾ ਆ, ਉੱਥੇ ਇੰਨੀਆਂ ਕੁ ਜ਼ਿਆਦਾ ਇਨਵੈਸਟਮੈਂਟ ਕਰ ਚੁੱਕੀਆਂ ਵੀ ਉਹਨਾਂ ਦੇ ਸਰਕਾਰਾਂ ਜਿਹੜੀਆਂ ਆ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਦਬਾਅ ਹੇਠੀ ਜਿਹੜੀਆਂ ਉਹ ਚੱਲ ਰਹੀਆਂ ਨੇ। ਹੁਣ ਉਹਨਾਂ ਨੇ ਰੀਸੈਂਟਲੀ ਸ਼੍ਰੀਲੰਕਾ ਦਾ ਬਿਲਕੁਲ ਉਰਲੇ ਪਾਸੇ ਵਾਲੀ ਇੱਕ ਬੰਦਰਗਾਹ ਆ ਉਸ ਨੂੰ ਜਿਹੜਾ ਉਹਨਾਂ ਨੇ ਇੱਕ ਹਿਸਾਬ ਨਾਲ ਖਰੀਦ ਲਿਆ ਆ। ਹੁਣ ਉਹ ਭਾਰਤ ਦੇ ਹੋਰ ਵੀ ਜ਼ਿਆਦਾ ਜਿਹੜਾ ਚੌਂਚ ਫੇਰੇ ਇੱਕ ਹਿਸਾਬ ਦੇ ਨਾਲ ਉਹ ਨਜ਼ਦੀਕ ਵੀ ਹੋ ਚੁੱਕੇ ਨੇ। ਸੋ ਇਹ ਹੁਣ ਦੇਖਣਾ ਪਊਗਾ ਵੀ ਅਮਰੀਕਾ ਆਉਣ ਵਾਲੀ ਜਿਹੜੀ ਇਸ ਨਵੀਂ ਜਿਹੜੀ ਤੇਲ ਦੀ ਨਹੀਂ, ਇਹ ਲਿਥੀਅਮ ਦੀ ਜਾਂ ਜਿਹੜੀ ਬੈਟਰੀ ਬਣਾਉਣ ਵਾਲੇ ਰਾ ਮਟੀਰੀਅਲ ਦੀ ਲੜਾਈ ਆ ਉਸ ਦੇ ਵਿੱਚ ਕਿੱਥੇ ਕਾ ਕੇ ਰਹਿੰਦਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਰਸ਼ੀਅਨ ਹੈਕਰਸ ਆ ਉਹ ਕਹਿੰਦੇ ਵੀ 150 ਦੇ ਕਰੀਬ ਦੁਨੀਆ ਦੇ ਜਿਹੜੀ ਵਰਲਡ ਵਾਈਡ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਹੈਕਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਇਹ ਸੇਮੀ ਗਰੁੱਪ ਹੈਗਾ ਕੈਟਾਸਟ੍ਰੋਫਿਕ ਸੋਲਰ ਵਿੰਡਸ, ਜਿਨ੍ਹਾਂ ਨੇ ਅਟੈਕ ਕੀਤਾ ਸੀ ਪਿਛਲੇ ਕੁਝ ਮਹੀਨੇ ਪਹਿਲਾਂ, ਇੱਕ ਜਿਹੜੀ ਜਿੱਥੋਂ ਗੈਸ ਆਉਂਦੀ ਹੈਗੀ ਆ, ਕਰੂਡ ਆਇਲ ਆਉਂਦਾ ਹੈਗਾ। ਸੋ ਇਹ ਉਸ ਟਾਈਮ ਦੇ ਉੱਤੇ ਹੋ ਰਿਹਾ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਨੂੰ ਜਨੇਵਾ ਦੇ ਵਿੱਚ ਮਿਲਣ ਜਾ ਰਹੇ ਆ। ਆਉਣ ਵਾਲੇ 3 ਹਫ਼ਤਿਆਂ ਦੇ ਵਿੱਚ ਉਹਨਾਂ ਨੇ ਮਿਲਣਾ ਹੈਗਾ ਜੀ। ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਹੈਗਾ ਆ। ਅਤੇ ਸ਼ਾਮ ਨੂੰ ਜਿਹੜਾ ਜੀ ਅਪਡੇਟ ਅਮਰੀਕਾ ਦੇ ਵਿੱਚ ਆਪਾਂ ਫਿਰ ਮਿਲਾਂਗੇ। ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਹਰਜੋਤ ਸਿੰਘ ਜੀ ਹੋਵੇਗਾ ਆਤਮਿਕ ਆਨੰਦ 11 ਵਜੇ ਤੱਕ, ਫਿਰ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਵਜੇ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, ਫਿਰ 3:45 ਵਜੇ ਰਿਸ਼ਤੇ ਹੀ ਰਿਸ਼ਤੇ ਪ੍ਰੋਗਰਾਮ, 4 ਵਜੇ ਪ੍ਰੋਗਰਾਮ ਘਰ ਸੰਸਾਰ, 5:40 ਦੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਜਿਹੜੇ ਆ ਪ੍ਰੋਗਰਾਮ, ਅਤੇ ਫਿਰ 8:30 ਵਜੇ ਪ੍ਰੋਗਰਾਮ ਖਬਰ 'ਤੇ ਨਜ਼ਰ ਜਿਹੜਾ ਉਹ ਲੈ ਕੇ ਹਾਜ਼ਰ ਹੋਵਾਂਗੇ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਵੱਲੋਂ ਇਜਾਜ਼ਤ ਦਿਓ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਨਿੱਘੀ ਜੀ ਸਤਿ ਸ੍ਰੀ ਅਕਾਲ। ਨਿਵਾਸੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫਰੈਸ਼